350 ਹਾਂਜੀ 330 ਏਕੜ ਹੈ 330 ਏਕੜ ਯੂਰਪ ਜਿੰਨਾ ਵੀ ਇਹ ਜਿਹੜਾ ਸਾਹਮਣੇ ਸੱਦ ਚੱਕੇ ਉਹਦਾ ਰਕਬਾ ਥੋੜਾ ਉਹਦਾ 196 ਏਕੜ ਹੈ। ਅੱਛਾ ਸਾਡਾ 330 ਏਕੜ ਵਿਧੀ ਦਾ 314 ਏਕੜ ਹੈ। ਅੱਛਾ ਕਾਲੇ ਰਾਵਾਂ ਦਾ ਜਿਹੜਾ ਨਾ 694 ਏਕੜ ਹੈ। ਉਹ ਵੱਡਾ ਪਿੰਡ ਉਹ ਵੱਡਾ ਪਿੰਡ ਦੋ ਪਿੰਡਾਂ ਦਾ ਉਹ ਇੱਕ ਪਿੰਡ ਰਕਬੇ ਦੇ ਲਿਆ ਜੀ ਅਲਾਮਾ ਇਕਬਾਲ ਨੇ ਕਿਹਾ ਸੀ ਨਾ आयो अब उठी आवाज तौहीद की पंजाब से मर्द कामल ने जगाया हिंद को एक ख्वाब से अलामा इकबाल साडी जमीनां दा नलका पानी है जी ਪੰਜਾਬੀ ਪਾਣੀ वाह जी ਸਿਆਲਕੋਟ ਦੇ ਪਾਣੀ ਦਾ ਲੈਵਲ ਠੀਕ ਹੈ हाँ ये जी जो तुहानू बुजुर्गां दी खुशबू बुजुर्गां दी खुशबू आएगी है जी हाँ जी बिल्कुल पानी दा की जागा फील कीता जी बहुत मिठा पानी फ्रेश पानी जी ਜਾਂਦੀ ਏ ਮੁਟਿਆਰੇ ਨੀ ਹੈ ਕੰਡਾ ਚੁਬਾ ਤੇਰੇ ਨਾ पैर ਪੈਰ ਬਾਂਕੀਏ ਨਾਰੇ ਨੀ ਹੋ ਅੱਗੇ लो जी ए आ गया ਤੁਹਾਡੇ ਪੈਲੀਆਂ ਭਰੀਆਂ ਪੈਲੀਆਂ ਵਾਢੀਆਂ ਕਰਕੇ ਮਾਮਲੇ ਭਰ ਕੇ ਵਿੱਚ ਮੇਲੇ ਦੇ ਜਾਵੇ ਉਹ ਜਾਵੇ ਜੱਟ ਮੇਲੇ ਨੂੰ ਉਹ ਬੱਲੇ ਬੱਲੇ ਉਹ ਜਾਵੇ ਜੱਟ ਮੇਲੇ ਨੂੰ अच्छा ਉਹ ਜੱਟਾ ਆਈ ਵਿਸਾਖੀ ਕਿਹੜੀ ਫਸਲ ਤੇ ਤੁਸੀਂ ਖਲੋਤੇ ਹੋ ਤੇ ਕਿੱਥੇ ਖਲੋਤੇ ਹੋ ਗੰਦੇ ਇਹ ਕਮਾਦ ਆ ਅਸੀਂ ਖਲੋਤੇ ਆ ਤਰਕਾਲੀਆਂ ਸਿਆਲਕੋਟ ਇਹ ਤੇ ਬੜਾ ਰੂਹਾਨੀ ਐਕਸਪੀਰੀਅੰਸ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਅਗਰ ਇੱਥੋਂ ਕਿਤੇ ਬਾਪੂ ਦੀ ਆਵਾਜ਼ ਆ ਜਾਓ ਕਿਹੜਾ ਉਹਨੂੰ ਕਹੋਗੇ ਆ ਗਏ ਆ, ਇੱਥੇ ਹੀ ਆ ਕੋਈ ਨਹੀਂ ਬਾਪੂ ਜੀ ਅਸੀਂ ਪੱਪੜ ਚਾਲਿਆ ਅੱਛਾ ਇਸ ਤਰ੍ਹਾਂ ਕਹਿੰਦੇ ਸੀ ਹੋਰ ਕਿਸੇ ਨੂੰ ਮਾਰ ਦਿੰਦੇ ਸਨ ਸਾਡੇ ਪੁਰਖੇ ਬਿਲਕੁਲ ਹੱਥ ਝਾੜ ਕੇ ਇੱਥੋਂ ਨਿਕਲਣਾ ਪਿਆ ਬਗੈਰ ਕਿਸੇ ਨੋਟਿਸ ਤੋਂ ਕਿੰਨੀਆਂ ਜਾਨਾਂ ਗਈਆਂ ਕਿੰਨੀਆਂ ਜ਼ਮੀਨਾਂ 70-73% ਜ਼ਮੀਨਾਂ ਸਟੈਟਿਸਟਿਕਲੀ ਪੁਰਖਿਆਂ ਕੋਲ ਸੀ ਸਾਰਾ ਵੈਸਟ ਪੰਜਾਬ 'ਚ ਜੋ ਕਿ ਸਾਰੀਆਂ ਲੂਜ਼ ਹੋ ਗਈਆਂ ਤੇ ਮੈਂ ਤੇ ਆਉਂਦੀ ਜਨਰੇਸ਼ਨ ਨੂੰ ਜਿਹੜੇ ਮੇਰੇ ਵੀਰ ਭੈਣ ਬਾਹਰ ਬੈਠੇ ਆ ਕੈਨੇਡਾ ਅਮਰੀਕਾ 'ਚ ਕਿ ਇੱਥੇ ਆਓ ਇੱਥੇ ਤੁਹਾਨੂੰ ਇੰਨਾ ਪਿਆਰ ਮਿਲੇਗਾ ਕਿ ਜੋ ਪਿਆਰ ਮੈਨੂੰ ਇੱਥੇ ਆਪਣੇ ਪਿੰਡ ਵਾਲਿਆਂ ਨੇ ਦਿੱਤਾ ਉਹ ਮੈਂ ਬਿਆਨ ਹੀ ਨਹੀਂ ਕਰ ਸਕਦਾ ਉਹ ਕਦੀ ਨਹੀਂ ਮਿਲਿਆ ਕਿਤੇ ਨਹੀਂ ਮਿਲਿਆ ਜੀ अस्सलाम वालेकुम जी मैं ਤੁਹਾਨੂੰ ਇਸ ਵੇਲੇ ਦਿਖਾ ਰਿਹਾ ਜੀ ਪਿੰਡ ਤਰਕਾਲੀਆਂ ਜ਼ਿਲ੍ਹਾ ਤਹਿਸੀਲ ਸਿਆਲਕੋਟ ਦਾ ਖਾਨਾ ਸਿਆਲਕੋਟ ਥਾਣਾ ਵੀ ਸਿਆਲਕੋਟ ਔਰ ਸਾਡੇ ਮਹਿਮਾਨ ਸਰਦਾਰ ਗੁਰਮੀਤ ਸਿੰਘ ਸਨ of ਸਰਦਾਰ ਰਾਮਦਿਆਲ ਸਿੰਘ ਸਨ of ਸਰਦਾਰ ਬੂੜ ਸਿੰਘ ਅੱਜ 76-77 ਵਰਿਆਂ ਬਾਅਦ ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਵੇਖਣ ਡਿੱਠਣ ਵਾਸਤੇ ਆਏ ਤਾਂ ਉਹਨਾਂ ਦਾ ਜੋ ਇਸਤਕਬਾਲ ਕੀਤਾ ਗਿਆ ਬਜ਼ਾਤੇ ਖੁਦ ਪਿੰਡ ਤਰਕਾਲੀਆਂ ਦਾ ਰਹਿਣ ਵਾਲਾ ਵਾਂ ਔਰ ਮੈਂ ਆਪਣੇ ਪਿੰਡ ਵਾਲੇ ਸਾਥੀਆਂ ਦਾ ਜੋ ਮੇਰੇ ਦੋਸਤ ਅਹਿਬਾਬ ਮਿੱਤਰ ਬੇਲੀ ਮਤਲਬ ਪੂਰੇ ਪਿੰਡ ਨੇ ਐਡਾ ਵਾਰਮਲੀ ਵੈਲਕਮ ਕੀਤਾ ਕਿ ਮਤਲਬ ਕਿ ਦਿਲ ਬਾਗ-ਬਾਗ ਹੋ ਗਿਆ ਯਾਨੀ ਦਿਲ ਗਦ-ਗਦ ਹੋ ਗਿਆ 50% ਮੁੰਡਿਆਂ ਨੇ ਅੱਜ ਕੰਮ ਤੋਂ ਛੁੱਟੀ ਕੀਤੀ ਕਿਉਂਕਿ ਤੁਹਾਨੂੰ ਪਤਾ ਵਰਕਿੰਗ ਡੇ ਸੀ ਤੇ ਉਹ ਜਨਾਬ ਬੜਾ ਚਲੋ ਕਿ ਇੰਜੋਏ ਹੋਇਆ ਤੇ ਇਹਦੇ ਨਾਲ ਸਰਦਾਰ ਗੁਰਮੀਤ ਸਿੰਘ ਸਾਹਿਬ ਬਹੁਤ ਖੁਸ਼ ਨੇ ਉਹਨਾਂ ਦੀ ਨਾਲ ਘਰ ਵਾਲੀ ਬਸੰਤੇ ਬੋੜੇ ਦਾ ਇਹ ਜਿਹੜਾ ਘਰ ਸੀ ਨਾ ਪਾਕਿਸਤਾਨ ਬਣਨ ਤੋਂ ਪਹਿਲੇ ਬਸੰਤੇ ਬੋੜੇ ਦਾ ਘਰ ਸੀ ਅੱਛਾ ਬਸੰਤ ਸਿੰਘ ਸੀ ਉਹ ਸਰਦਾਰ ਸਿੰਘ ਸੀ ਹੁਣ ਗੁਰਦੁਆਰਾ ਦੱਸਣਾ ਹਾਂਜੀ ਹਾਂ ਠੀਕ ਹੈ ਵੈਰੀ ਗੁੱਡ ਅੱਛਾ ਪਠਾਨਕੋਟ ਦੇ ਲਾਗੇ ਅੱਛਾ ਕਿਹੜਾ ਸਾਡੇ ਇਲਾਕੇ ਤੋਂ ਸਾਡੇ ਮੇਰੇ ਇਲਾਕੇ ਥੈਂਕ ਯੂ ਇਹ ਜਿਹੜੀ ਗਲੀ 'ਚ ਹੁਣ ਅਸੀਂ ਆਏ ਆ ਨਾ ਇਹ ਅਸੀਂ ਮੇਨ ਫਿਰਨੀ ਇਹਦੇ ਅੰਦਰ ਪਿੰਡ ਸੀ ਇਹਨੂੰ ਗਾਂ ਕੋਈ ਨਹੀਂ ਸੀ ਅੱਛਾ ਤੁਸੀਂ ਅੰਦਾਜ਼ਾ ਕਰੋ ਕਿ ਕਿੰਨਾ ਪਿੰਡ ਬਾਹਰ ਨਿਕਲਿਆ ਸਾਰਾ ਬਾਅਦ ਚ ਵਧਿਆ ਆਹੋ ਇਹ ਬਾਹਰ ਵੱਲ ਫਿਰਨੀ ਸੀ ਫਿਰਨੀ ਹੈਗੀ ਜੀ ਇਹ ਬਾਅਦ ਘਰ
ਚਲੋ ਨਹੀਂ ਯਾਰ ਅੱਛਾ ਮੈਂ ਹੈ ਦਿਮਾਗ ਤੁਹਾਡੇ ਘਰ ਦੀ ਬੈਕ ਸਾਈਡ ਲੱਗ ਲੋਕਲ ਸਾਨੂੰ ਕਮੀ ਜਿਹੜੇ ਤੁਹਾਡੇ ਵੈਲਕਮ ਕਰ ਰਹੇ ਨਾ ਮੁੰਡੇ ਦੋਸਤ ਭਰਾ ਢੋਲ ਵਾਲੇ ਆ ਬੇਸਿਕਲੀ ਉਹਨਾਂ ਦਾ ਘਰ ਹੈ। ਉਹ ਮਕਾਮੀ ਹੈਗੇ ਨੇ ਤੇ ਤੁਹਾਡੇ ਬਜ਼ੁਰਗਾਂ ਨੂੰ ਜਾਣਦੇ ਨੇ ਸਾਰੇ ਨੇ, ਬੜਾ ਇਹਨਾਂ ਦਾ ਹੁੰਦਾ ਸੀ ਕਿਉਂਕਿ ਉਹ ਮਸਾਜ ਤੇ ਨਾ ਬੈਕ ਸਾਈਡ ਉਹਨਾਂ ਸਾਈਡ ਤੇ ਖਵਾਤਾ ਦਾ ਆਪਣਾ ਔਰ ਆਪਣਾ ਇੱਕ ਬੈਂਡ ਇਸ ਇਲਾਕੇ ਦੀ ਪਹਿਚਾਣ ਹੈ। ਅੱਛਾ ਯਾਨੀ ਪ੍ਰੋਫੈਸ਼ਨਲ ਨੇ ਹੁਣ ਵੀ 35-40 ਪਿੰਡ ਬਲਕਿ ਜੂਗਾ ਮੈਂ ਇਸ ਇਲਾਕੇ ਦੀ ਗੱਲ ਕਰਾਂਗਾ ਵਿਆਹ ਸ਼ਾਦੀ ਹੋ ਗਿਆ ਮਤਲਬ ਕੋਈ ਚੀਜ਼ ਹਾਂ ਤਰਕਾਲੀਆਂ ਦਾ ਬੈਂਡ ਜੀ 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 ਤੁਹਾਡੇ ਵੱਡੇ ਵੀ ਵਜਾਉਂਦੇ ਨੇ ਉਹ ਢੋਰੀ ਨਹੀਂ ਇਹ ਖਾਣ ਦਾ ਉਹਨਾਂ ਨੇ ਜਾਰੀ ਰੱਖਿਆ। ਅੱਛਾ ਕੀ ਹੈ ਵੀ ਇਹਨਾਂ ਦਾ ਪੰਜਾਬੀ ਸਟਾਈਲ ਹੈ ਨਾ ਜਿਹੜਾ ਸਿਆਲਕੋਟੀ ਭੰਗੜਾ ਮਸ਼ਹੂਰ ਹੈ ਹਾਂਜੀ ਹਾਂਜੀ ਜਨ ਕੇ ਦਾਦੇ ਲਾ ਰੱਖੇ ਦਾਦਾ ਲਾ ਰੱਖਾ ਹੀ ਗੱਲ ਆ ਸਿਆਲਕੋਟ ਦਾ ਭੰਗੜਾ ਸ਼ੁਰੂ ਹੀ ਸਿਆਲਕੋਟ ਜੀ ਹਾਂਜੀ ਇਸੇ ਧਰਤੀ ਦਾ ਇਸ ਧਰਤੀ ਸਿਆਲਕੋਟ ਚ ਇਨਵੈਂਟ ਹੋਇਆ ਜੀ ਇੱਥੇ ਇਨਵੈਂਟ ਹੋਇਆ। ਤੇ ਬੇਸਿਕਲੀ ਇਹਨਾਂ ਦੇ ਬਜ਼ੁਰਗ ਜੋ ਤੁਹਾਡੇ ਸਾਰੇ ਇੱਥੇ ਹੁੰਦੇ ਨੇ ਉਹ ਵਜਾਉਂਦੇ ਹੁੰਦੇ ਨੇ ਉਹ ਮੇਲਿਆਂ ਤੇ ਵਿਸਾਖੀਆਂ ਦੀ ਜਾਂ ਜੋ ਵੀ ਮੈਂ ਉਹਨਾਂ ਉਹ ਯਾਦ ਕਰਦਾ बाबा रूड़ा शेख ਜਿਹੜੇ ਅੱਲਾ ਦਾ ਖਾ ਰੂੜਾ ਇਹ ਦੋਵੇਂ ਭਰਾ ਅੱਛਾ ਇਹ ਉਹਨਾਂ ਦਾ ਘਰ ਅੱਛਾ ਅੱਛਾ ਛੇ ਹਨ ਹਾਂਜੀ ਹਾਂ ਜਿਹੜਾ ਸਾਨੂੰ ਰੌਣਕਾਂ ਲੱਗ ਗਈਆਂ ਤੁਸੀਂ ਜਿੰਨਾ ਮਾਣ ਦਿੱਤਾ ਰੌਣਕਾਂ ਲੱਗੀਆਂ ਕੀ ਬਾਤ ਹੈ ਸਰ ਹੁਣ ਇਜਾਜ਼ਤ ਲਈ ਅਗਲੀ ਡੈਸਟੀਨੇਸ਼ਨ ਤੇ ਅੱਛਾ 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 ਹਾਂਜੀ ਫਾਦਰ ਸਾਹਿਬ ਨੇ ਅੱਛਾ ਹਾਂਜੀ ਹਾਂ ਤੁਸੀਂ ਮੇਰੇ ਘਰ ਆਏ ਹੋ ਠੀਕ ਹੈ ਅੱਛਾ ਹਾਂ ਲਵੋ ਹਾਂ ਜ਼ਿਆਦਾ 28 ਕਿੱਲੇ ਰਕਬਾ ਬਸ ਹਾਂਜੀ ਇੰਨਾ ਜਿਹੜਾ 28 ਕਿੱਲੇ ਰਕਬਾ ਨਾ ਤੁਹਾਡਾ ਹਾਂਜੀ ਇਹਦੀ ਬੈਗ ਦੇ ਇਕੱਠਾ ਰਕਬਾ 28 ਕਿੱਲੇ ਨਾ ਉਹ ਸ਼ਾਹ ਨੂੰ ਲਾਟ ਹੋਇਆ ਸੀ ਅੱਛਾ ਸ਼ਾਹ ਨੇ ਅੱਗੋਂ ਨਾ ਉਹ ਸੇਲ ਕੀਤਾ ਇਹ ਨਾ ਇਹ ਜਿਹੜਾ ਰਕਬਾ ਨਾ ਤੁਹਾਡਾ ਸ਼ੁਰੂ ਹੋ ਜਾਂਦਾ ਅੱਛਾ ਇਸ ਰਸਤੇ ਤੋਂ ਇਸ ਸਾਈਡ ਤੇ ਅੱਛਾ 28 ਕਿੱਲੇ ਰਕਬਾ ਸੀ ਹਾਂਜੀ ਉਹ ਅੱਛਾ 28 ਦਾ 28 ਜਿਹੜਾ ਸੀ ਨਾ ਉਹ ਸ਼ਾਹ ਸੀ ਉਹਨੂੰ ਅਲਾਟਮੈਂਟ ਹੋਇਆ ਅੱਛਾ। ਉਹਨੂੰ ਅੱਗੋਂ ਸੇਲ ਕੀਤਾ ਤੀਸਰੀ ਜਗ੍ਹਾ ਤੇ ਹੁਣ ਆਇਆ ਅੱਛਾ ਤੁਸੀਂ ਹੁਣ ਇਹ ਆਪਣੇ ਰਕਬਾ ਜਿਹੜਾ ਤੁਹਾਡੇ ਬਾਪੂ ਦਾ ਸੀ ਨਾ ਬੱਚੇ ਤੁਹਾਨੂੰ ਲੈ ਕੇ ਜਾ ਰਹੇ ਨੇ ਅੱਛਾ ਇਹ ਸਾਰਾ ਹੀ ਇੱਕ ਨਾ ਦਿਖਾਉਂਦੇ ਨੇ ਉਹ ਇੱਕ ਨਾ ਤੋੜ ਅਸਾਂ ਦਾ ਮਰਬਾ ਉੱਥੇ ਕਿੰਨੀ ਲਾਟ ਹੋਈ ਹੈ ਤੁਹਾਨੂੰ ਉੱਥੇ ਸਾਨੂੰ ਅੱਧੀ ਵੀ ਨਹੀਂ ਮੇਰੇ ਖਿਆਲ ਉਹ ਵੀ 3 ਥਾਵਾਂ ਤੇ ਹੋਈ ਸੀ ਉਹ ਕੀ ਵਜ੍ਹਾ 20 ਕਿੱਲੇ ਸੀ ਕਿਉਂਕਿ ਜ਼ਮੀਨਾਂ ਹੈ ਨਹੀਂ ਸੀ ਤੁਹਾਡਾ ਜ਼ਿਲ੍ਹਾ ਕਿਹੜਾ ਉੱਥੇ ਸੇਮ ਦੀਆਂ ਜ਼ਮੀਨਾਂ ਇਹ ਗੁਰਦਾਸਪੁਰ ਦੀ ਰਿਆੜਕੀ ਚ ਹੋਈ ਰਿਆੜਕੀ ਤਹਿਸੀਲ ਪਠਾਨਕੋਟ ਹੈ? ਨਹੀਂ ਹੁਸ਼ਿਆਰਪੁਰ ਹੁਸ਼ਿਆਰਪੁਰ ਹਾਂਜੀ। ਅੱਛਾ ਓਰੀਜਨਲੀ ਹੁਸ਼ਿਆਰਪੁਰ 3 ਪਿੰਡਾਂ ਵਿੱਚ ਹੋਇਆ ਸੀ ਸਾਨੂੰ ਠੀਕ ਹੋ ਤੇ ਗਿਆ ਸਾਡੇ ਜਿਹੜੇ ਕੈਸਾ ਤੁਹਾਨੂੰ ਲੱਗਾ ਮਾਹੌਲ ਬਹੁਤ ਵਧੀਆ ਮਜ਼ਾ ਆ ਗਿਆ ਇਹਨਾਂ ਬੱਚਿਆਂ ਪਿਆਰ ਪੂਰਾ ਦਿੱਤਾ ਹੈ? ਜ਼ਰੂਰਤ ਤੋਂ ਮੈਂ ਤਾਂ ਕਦੀ ਐਕਸਪੈਕਟ ਹੀ ਨਹੀਂ ਸੀ ਕੀਤਾ ਕਿ ਇੰਨਾ ਆਪ ਠੀਕ ਹੈ ਹਾਂਜੀ ਸਾਨੂੰ ਇੰਨਾ ਰਿਸਪੈਕਟ ਮਿਲੀ ਕਿ ਸਾਡੇ ਕੋਲ ਵਰਡ ਹੀ ਹੈ ਨਹੀਂ
ਅਸੀਂ ਕੁਝ ਕਹਿ ਨਹੀਂ ਸਕਦੇ। ਮੈਂ ਤੇ ਅਸੀਂ ਨਿਮਾਣੇ ਜੇ ਬੰਦੇ ਆ। ਨਹੀਂ ਇਹ ਸਾਰੇ ਤੁਹਾਡੇ ਤਾਬਿਆਂ ਤੇ ਕੈਨੇਡਾ ਤੋਂ ਸੈਟਲ ਹੋ ਤੁਸੀਂ? ਨਹੀਂ, ਮੈਂ ਅਮਰੀਕਾ ਚ, ਅਮਰੀਕਾ ਤੋਂ, ਕੈਲੀਫੋਰਨੀਆ ਚ। ਅੱਛਾ ਵਾਹਵਾ ਹੋ ਗਏ। ਇੱਥੇ ਤੋਂ ਅਸੀਂ ਰਹਿ ਰਹੇ ਹੋ 32 ਸਾਲ। ਬਕਾਇਆ ਇੱਥੇ ਹਿੰਦੁਸਤਾਨ ਹੀ ਨੇ? ਨਹੀਂ, ਹਾਂ, ਉੱਥੋਂ ਸਾਰੇ ਫਾਦਰ ਸਾਹਿਬ ਫੌਤ ਹੋ ਗਏ 17 ਵਿੱਚ ਤੇ ਮਦਰ 2012 ਚ। ਹੁਣ ਇੱਥੇ ਸਿਰਫ ਮੇਰੀ ਸਿਸਟਰ ਹੈ ਸੁਜਾਨਪੁਰ ਵੱਲ ਵਿਆਹੀ। ਸੁਜਾਨਪੁਰ। ਹੋਰ ਸਾਡਾ ਕੋਈ ਨਹੀਂ ਇੱਥੇ, ਸਾਰੇ ਅਮਰੀਕਾ ਚ ਨੇ। ਤੁਸੀਂ ਆਓ ਵਾਪਸੀ, ਤੁਹਾਨੂੰ ਚਾਹ ਦਾ ਕੱਪ ਖਾਣਾ ਜਿਹੜਾ ਨਾ ਮੇਰੇ ਤੁਹਾਡੇ ਘਰੋਂ ਜਿੱਥੇ ਤੁਸੀਂ ਬੈਠੇ ਹੋ ਦੱਸਦੇ ਪਏ ਨੇ, ਮੈਨੂੰ ਨਹੀਂ ਇਹਨਾਂ ਬੇਟਿਆਂ ਦੱਸਿਆ ਤੇ ਉਹ ਮੇਰਾ ਹੀ ਘਰ ਹੈ ਜਿਹੜਾ ਨਾ ਉਹਦੇ ਸਾਹਮਣੇ। ਖਾਣੇ ਬਾਜੀ ਹੋਰ ਮੇਰਾ ਖਾ ਕੇ ਆਏ ਦੇ 5 ਮਿੰਟ ਹੋਏ ਖਾ ਦੇ ਬਲ ਸ਼ਾਮ ਦੇ ਬਿਲਕੁਲ ਅਸੀਂ ਖਾਣਾ। ਨਾਮ ਇੱਕ ਵਾਰੀ ਫਿਰ ਬੋਲਿਓ, ਕਿਉਂਕਿ ਨਾਮ ਆਪਣਾ ਕੀ? ਮੇਰਾ ਨਾਮ ਹੈ ਚੌਧਰੀ ਮਕਸੂਦ, ਸਾਬਕਾ ਚੇਅਰਮੈਨ ਨਾਜ਼ਮ ਰਸੂਲਪੁਰ ਭੱਲੀਆਂ। ਕੀ ਬਾਤ ਹੈ। ਕਾਫੀ ਦੂਰ ਤੱਕ ਕਰਕੇ ਅੱਛਾ, ਸਾਰਾ ਰੱਖੋ। ਸਾਰੇ ਉਹ ਕਮਰਾ ਮੇਰਾ ਨਹੀਂ ਆ ਰਿਹਾ ਨੁਕਰ ਦੇ ਵਿੱਚ। ਹਾਂਜੀ ਉਹ ਸਾਰਾ ਰਕਬਾ ਤੁਹਾਡਾ। ਠੀਕ ਹੈ। ਕੀ ਬਾਤ। ਆ ਜਾਓ। ਇਕੱਠਾ ਰੱਖਵਾ ਸਾਰਾ ਅੱਛਾ। ਉਹ ਜਿਹੜਾ ਸੀ ਨਾ ਆਪਣਾ ਉਹ ਬੂਟਾ ਪਾਰਟੀਸ਼ਨ ਤੋਂ ਬਾਅਦ ਥੋੜਾ ਜਿਹਾ ਨਾ ਕੀ ਕਹਿੰਦੇ ਤੋਂ ਪਹਿਲਾਂ ਹੀ ਘਟ ਗਿਆ, ਨਹੀਂ ਤੇ ਪਹਿਲਾਂ ਜ਼ਿਆਦਾ ਮੁਰੱਬਿਆਂ ਸੀ। ਹਾਂਜੀ। ਪਾਰਟੀਸ਼ਨ ਤੋਂ ਦੇ ਲਾਗੇ ਜੇ ਕੋਈ ਸਾਡੇ ਕੋਲ ਤੇ ਰਹਿ ਗਈ ਤੇ 4 ਕਨਾਲਾਂ ਹੋਣਗੀਆਂ। 30-32 ਕਿੱਲੇ 32 ਕਿੱਲੇ ਸੀ ਉਹਨਾਂ ਕੋਲ। ਤੇ ਚਲੋ 28 ਹੋ ਗਏ, 28 ਹੋਣਗੇ ਸ਼ਾਇਦ। 28 ਦੇ ਮੁਰੱਬੇ ਤੋਂ ਜ਼ਿਆਦਾ ਸੀ। ਮੁਰੱਬੇ ਤੋਂ 3 ਕਿੱਲੇ ਤੇ ਆਦਾ ਸੀ। ਮੁਰੱਬੇ ਵਿੱਚ ਹੁੰਦੇ ਆ 25 ਕਿੱਲੇ ਹੁੰਦੇ। 25 ਕਿੱਲੇ 28 ਦਾ ਬਸ ਇੰਨਾ। ਜੋ ਸਾਹਿਬ ਇੱਕ ਸਰਦਾਰ ਜਿਹੜਾ ਨਾ ਪੂਰੇ ਪਿੰਡ ਦਾ ਮਾਲਕ ਸੀ। ਹਾਂਜੀ ਪੂਰੇ 350 ਇਸ ਪਿੰਡ ਕੋਲ 350। ਹਾਂਜੀ 330 ਏਕੜ ਹੈ। 330 ਏਕੜ। ਯੂਰਪ ਜਿੰਨਾ ਵੀ ਇਹ ਜਿਹੜਾ ਸਾਹਮਣੇ ਸੱਦ ਚੱਕੇ ਉਹਦਾ ਰਕਬਾ ਥੋੜਾ, ਉਹਦਾ 196 ਏਕੜ ਹੈ। ਅੱਛਾ ਸਾਡਾ 330 ਏਕੜ, ਵਿਧੀ ਦਾ 314 ਏਕੜ ਹੈ। ਅੱਛਾ। ਕਾਲੇ ਰਾਵਾਂ ਦਾ ਜਿਹੜਾ ਨਾ 694 ਏਕੜ ਹੈ। ਉਹ ਵੱਡਾ ਪਿੰਡ ਉਹ ਸੀ। ਵੱਡਾ ਪਿੰਡ, ਦੋ ਪਿੰਡਾਂ ਦਾ ਉਹ ਇੱਕ ਪਿੰਡ ਰਕਬੇ ਦੇ ਲਿਆ। ਮੈਨੂੰ ਸ਼ਾਇਦ ਸਾਦਮ ਹੁਸੈਨ ਦੱਸਦੇ ਸੀਗੇ ਕਿ 350 ਸਾਲ ਪਹਿਲਾਂ ਕਾਲਾ ਰਾਮਾ ਦਾ ਸਭ ਤੋਂ ਵੱਡਾ ਪਿੰਡ ਸੀ। ਮਤਲਬ ਉੱਥੋਂ ਨਿਕਲੇ ਨੇ ਸਾਡੇ ਸਾਰੇ ਹੰਸਰਾ ਜਿਹੜੇ ਆ ਸਾਰੇ ਇਹਨਾਂ ਪਿੰਡਾਂ ਦੇ, ਉਹਨਾਂ ਦੇ ਬਾਪ ਦਾਦੇ ਉਸੇ ਪਿੰਡ ਦੇ। ਜੀ ਇਸ ਤਰ੍ਹਾਂ ਹੀ ਵਿਧੀਆ ਚੱਕ ਤੇ ਤਰਕਾਲੀ ਕਾਲਾ ਰਾਮਾ ਤੋਂ ਨਿਕਲ ਕੇ ਬਣੇ ਨੇ। ਹਾਂਜੀ, ਕਾਲਾ ਰਾਮਾ ਤੋਂ ਨਿਕਲ ਕੇ ਬਣੇ। ਉਹਨਾਂ ਸਾਡੇ ਵਿੱਚ ਪੁਰਖੇ ਸਾਰੇ ਜੀ ਉਹ ਜਿੱਦਾਂ ਹੁਣ ਮਰਜ਼ੀ ਕਹਿ ਲਓ ਕਿ ਧਰਮ ਬਦਲ ਗਏ, ਪਰ ਖੂਨ ਤਾਂ ਨਹੀਂ ਨਾ ਬਦਲਦਾ। ਇਹ ਸਰ ਤੁਹਾਡੀ ਸਾਰੀ ਮੱਟੀ ਜਿਹੜੀ ਹੈ ਤੁਹਾਡੀ। ਹਾਂਜੀ। ਛਾਪਰ ਹੋਏਗਾ ਕਿਸੇ ਦੀ ਜੇਬ 'ਚ ਥੋੜਾ ਬਹੁਤ। ਅਮਦਾ ਛਾਪਰ ਵਿੱਚ ਇੱਕ ਪਾ ਦੇ ਵਿੱਚ। ਕੀ ਚੀਜ਼ ਹੈ ਇੱਥੇ? ਆ ਮਹਿਮਦ ਬੱਟਾ ਛਾਪ ਲਿਆ। ਚਲੋ ਕਰ ਤੁਮ ਮੁਹੰਮਦ ਸੱਲੱਲਾਹੁ ਅਲੈहि ਵਸੱਲਮ। ਦੱਸੋ ਯਾਰ ਛਾਪਰ हज़रत अली जनाब फातिमा तो ज़हरा दे बेटे का निशान है। क्या बात है। अब फोटो करी ਕੀ ਚੀਜ਼ ਹੈ? ਇਹ ਤੇ ज़ैनब ਸਾਡੇ ਬਾਪੂ ਜੀ ਬਹੁਤ ਖੁਸ਼ ਹੋਣਗੇ ਕਿ ਸਾਡੇ ਰਕਬੇ 'ਚ ਹੈ। ਹਜ਼ਰਤ ਅਲੀ ਜਿਹੜੇ ਹੋਏ ਨਾ ਸ਼ੀਆ ਮਸੂਨੀ, ਸ਼ੀਆ ਤੋਂ ਨਾ जी ਉਹਨਾਂ ਦੀ ਫੈਮਿਲੀ ਟਰੀ ਚੋਂ ਨੇ। ਉਹਨਾਂ ਦਾ ਨਿਸ਼ਾਨ, ਉਹਨਾਂ ਦਾ ਨਿਸ਼ਾਨ ਅਲੀ ਦਾ ਪੁੱਤਰ, ਖਾਸ ਅਲੀ ਦਾ ਪਰ ਪੁੱਤਰ ਹੋਲੀ ਸਿੰਬਲ ਹੈ ਗਾਜ਼ੀ ਹੈ। ਨਾ। ਨਿਸ਼ਾਨ ਸਾਹਿਬ ਹੈ, ਨਿਸ਼ਾਨ ਸਾਹਿਬ ਜਿਸ ਤਰ੍ਹਾਂ ਕਹਿੰਦੇ। ਨਿਸ਼ਾਨ ਲਾਈਕ ਨਿਸ਼ਾਨ ਸਾਹਿਬ ਨਹੀਂ ਹੁੰਦਾ ਅੱਛਾ ਮੁਸਲਿਮ ਦੇ ਉਹਦੇ ਵੱਲ। ਫੋਟੋ ਲਈ ਜਾ ਇੱਥੇ। ਸਾਰੀ ਤਰਕਾਲੀਆਂ ਤੋਂ ਵੱਧ ਖੁਸ਼ੀ ਇਹਨਾਂ ਨੂੰ ਇੱਥੇ। ਹਾਂਜੀ ਬਹੁਤ ਬਿਲਕੁਲ ਸਾਰੀ ਤਰਕਾਲੀਆਂ ਆ ਦੇਖ ਲਓ। ਇਹਦੇ ਵਾਸਤੇ ਮੈਂ ਬਹਿ ਰਿਹਾ ਦਾ ਉਹ ਕਹਿੰਦੇ ਨੂੰ ਇੱਥੇ ਖੜਨਾ। ਉਹ ਚਰਾਗ ਯਾਰ ਕੀ ਕਹਿੰਦਾ ਉਹ ਚਰਾਗ ਸੇਮ। ਅੱਛਾ, ਯਾਨੀ ਕਿ ਕਹਿ ਲੋ ਕਿ ਜਿਹੜੇ ਇਸ ਮਸਲੇ ਦੇ ਤੁਸੀਂ ਇੱਥੇ ਕਰਦੇ ਹੋ ਜੀ, ਸੇਵਾ। ਜਿਹੜੇ ਇਸ ਮਸਲੇ ਦੇ ਲੋਕ ਨੇ ਨਾ ਉਹ ਦਾਦੀ ਹੋਏ ਉਹ ਪੂਰਾ ਅੱਛਾ ਉਹ ਪੂਰਾ ਨਿਜ਼ਾਮ ਜਿਹੜਾ ਨਾ ਉਹ ਲੈਣ ਵਾਲਾ ਹੈ। ਅੱਛਾ ਸਜਦਾ ਕੀ ਕੀਤਾ ਤਸਵੀਰ ਪਿਕਚਰ ਲੈ ਲਈ ਸਾਡੇ ਬੈਕ ਸਾਈਡ ਦੇ ਉੱਤੇ ਇਹਦੀ picture। ਹਰ ਸਜਦਾ ਇਹਦਾ ਹੀ ਕਰ ਰਿਹਾ ਸੀ ਲੋਕ। ਹਾਂਜੀ ਸਜਦਾ ਕਰਦੇ ਆ ਅਸੀਂ। ਸਾਡੇ ਪੀਰ ਫਕੀਰ ਨੇ। ਹਾਂ ਸਾਡੇ ਪੀਰ ਕੇ ਸਾਈ ਇਹ ਨੇ, ਹਾਂਜੀ ਸਾਈਂ ਨੇ। ਸਾਈ ਨੇ ਵੱਡੇ ਸਾਈ। ਰੱਬ ਜਿਹੜਾ ਹੈ ਕਿਸ ਤਰ੍ਹਾਂ ਖੁੱਲਣਾ ਜੋ ਕਰੋਗੇ ਜਰਾ ਸਾਡੀ। ਹਾਂ ਨਹੀਂ, ਇਸ ਆਪਣੇ ਰਕਬੇ ਚ ਹੈ ਪਰ ਇਹ ਹੈ ਹਜ਼ਰਤ ਅਲੀ ਦੀ ਪ੍ਰਥਾ ਵਿੱਚੋਂ ਕੋਈ ਸਿਆਣੇ ਨੇ ਪੀਰ। ਇਹ ਜਿਹੜੇ ਬੇਟੇ ਨੇ ਉਹਨਾਂ ਦੇ ਉਹਨਾਂ ਬੇਟੇ ਦੇ ਬੇਟੇ ਦਾ ਨਿਸ਼ਾਨ।
ਉਹਨਾਂ ਦੀ ਬੇਟੀ ਦਾ ਜੀ ਮੋਦੀ ਸਰਕਾਰ ਦੇ ਬੇਟੇ ਦਾ ਜਿਹੜਾ ਨਾਮ ਗਾਜ਼ੀ ਇਹ ਉਹਦਾ ਨਿਸ਼ਾਨ ਜਿਹਦੇ ਕਰਮਾਂ ਚ ਬਾਸੂ ਕੱਟੇ ਗਏ ਸਨ ਇਹ ਉਹਦਾ ਨਿਸ਼ਾਨ ਹੈ ਅੱਛਾ ਨਹੀਂ ਹੁੰਦੀ ਆਨ ਨਹੀਂ ਹੋ ਰਿਹਾ ਚੈੱਕ ਕਰੋ ਨਾ ਆਨ ਕਰਿਓ ਇਧਰ ਆਏ ਨਾ ऊपर लिखा हुआ है यहाँ कमरे बनी आशा ਬੰਦ ਹੋ ਗਿਆ ਇਹਦੇ ਆਪਾਂ ਮੂਲ ਮੰਤਰ ਦਾ ਪਾਠ ਕਰ ਲਈਏ कर लो एक से बनता है हाँ जी यहाँ पे तो बनता है और क्या अल्लाह का नाम लेते यहाँ हेलो ठीक है बिस्मिल्लाह हाँ जी निशान दो अपना करो 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 एक बनाओ जी वीडियो ना जरा एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है पी सच नानक होसी पी सच एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद जप आद सच जुगाद सच है पी सच नानक होसी पी सच धन गुरु नानक 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 धन गुरु अल्लाह पाक पाक है अल्लाह पाक पाक है आगे की शक करे जे दूसर हो शक करे जो दूसरे ਯਾਨੀ ਕਿ ਅਗਰ ਜਿਹੜਾ ਸ਼ੱਕ ਕਰੇਗਾ ਉਹ ਨਿਕਲ ਗਿਆ ਵਿੱਚੋਂ अल्लाह पाक है पाक है चेक करे ना शक करे जे दूसरे दूसर होए ਇਹ ਗੁਰੂ ਸਾਹਿਬ ਨੇ ਵੀ जी 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 ਹਾਂਜੀ ਇਹ ਗੁਰਬਾਣੀ ਵਿੱਚ ਆਉਂਦਾ ਜੀ ਕੁਰਬਾਨੀ ਚ ਹੋਈ ਉਹਨਾਂ ਕੇ ਅੱਲਾਹੂ ਅੱਲਾਹੂ ਵਾਹਿਗੁਰੂ ਵਾਹਿਗੁਰੂ ਅੱਲਾਹੂ गुरु नानक गुरु नानक ਵਾਹਿਗੁਰੂ गुरु आखिरी नाम है गुरु नानक ਹਾਂਜੀ ਤੇ ਉਹਨਾਂ ਨੇ ਕਿਹਾ ਗੁਰੂ ਜੀ ਤੁਸੀਂ ਪਰਦਾ ਪੋਸ਼ੋ ਚੱਲਿਓ ਅਸੀਂ ਕਿਹਨੂੰ ਮੰਨਣਾ ਹੈ ਕਿਵੇਂ ਮੰਨਣਾ ਹੈ ਉਹਨਾਂ ਨੇ ਕਿਹਾ ਕਿ ਜਗਤ ਗੁਰੂ ਹੁਸੈਨ ਹੈ ਅਲੀ ਦੇ ਪੁੱਤਰ ਦਾ ਨਾਮ ਹਾਂਜੀ ਹਾਂਜੀ ਕਰਬਲਾ ਦੇ ਵਿੱਚ ਜਿਹੜਾ ਸ਼ਹੀਦ ਹਾਂਜੀ ਹਾਂਜੀ जगत गुरु हुसैन है ऐसा गुरु न को ऐसी करनी कर गया जब पढ़े तब रो ਬਿਲਕੁਲ 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 यानी कि गुरु नानक का भी अगर कोई पीर है ना दुनिया में उसको ये निस्बत है तुम्हारी साडी ਠੀਕ ਹੈ ਠੀਕ ਹੈ ਠੀਕ ਹੈ ये ਇਹ निस्बत ਕਿਉਂਕਿ ਅਸੀਂ ਇਹ ਨਿਸਬਤ ਸਿੱਖ ਤੇ ਮੁਸਲਮਾਨ ਤੇ ਅਸੀਂ ਕਜ਼ਨ ਆ ਕਿਉਂਕਿ ਅਸੀਂ ਇੱਕ ਰੱਬ ਨੂੰ ਮੰਨਦੇ ਅਸੀਂ ਤੌਹੀਦ जी जी ਅਲਾਮਾ ਇਕਬਾਲ ਨੇ ਕਿਹਾ ਸੀ ਨਾ ਆਇਓ अब उठी आवाज तौहीद की पंजाब से मर्द कामिल ने जगाया हिंद को एक ख्वाब से अलामा इकबाल ਤੇ ਅਸੀਂ ਉੱਥੇ ਜਾ ਕੇ ਵੀ ਕਰਦੇ ਜਾ ਕੇ ਕਰਤਾਰਪੁਰ ਵਿੱਚ ਉੱਥੇ ਵੀ ਕਰਬਲਾ। ਅਸੀਂ ਵੀ ਕਰ ਰਹੇ ਜਾ ਕੇ ईरान ਦੇ ਵਿੱਚ ਹੈ ਨਾ ਜੀ ਜੀ ਉੱਥੇ ਨਹੀਂ ਕਰਤਾਰਪੁਰ ਅਸੀਂ ਉੱਥੇ ਜਾ ਕੇ ਵੀ ਕਰਦੇ ਜੇ ਕਰਦੇ ਬਿਲਕੁਲ ਬਿਲਕੁਲ ਅਸੀਂ ਵੀ ਕਰ ਰਹੇ ਮੈਂ ਹਾਂ। ਦੇਖਿਆ ਕਿਉਂਕਿ ਉਹ ਇੱਕ ਪਾਸੇ ਸਮਾਧ ਬਣੀ ਹੈ ਉੱਥੇ ਮੈਂ ਦੇਖਿਆ ਦੁਆ ਕਰਦੇ ਆਪਣੇ ਮੁਸਲਮਾਨ ਨਹੀਂ ਅਸੀਂ ਵੀ ਕਪੜਾ ਲੈਣੇ ਸਿਰ ਤੇ ਅਸੀਂ ਵੀ ਸਾਨੂੰ ਕੋਈ ਟੈਨਸ਼ਨ ਪੜਾ ਕਿਉਂ ਹਾਂਜੀ ਕੋਈ ਵੀ ਜਿਹੜਾ ਦੁਨੀਆ ਦੇ ਉੱਤੇ ਮਾਲਕ ਨੇ ਅੱਛਾ ਕਰਕੇ ਭੇਜਿਆ ਉਹਨੂੰ ਤਸਲੀਮ ਕਰੋ ਬਿਲਕੁਲ ਬਿਲਕੁਲ ਹੱਕ ਬਣਨਾ ਨੂੰ ਤਸਲੀਮ ਕਰੋ ਬਿਲਕੁਲ ਬਿਲਕੁਲ ਮਾਲਕ ਨੇ ਕੋਈ ਵੀ ਅੱਛਾ ਕਰਕੇ ਜਿਹੜਾ ਭੇਜਿਆ ਹਾਂਜੀ ਹਾਂਜੀ ਉਹਨੂੰ ਤਸਲੀਮ ਕਰਨਾ ਤੁਹਾਡਾ ਫਰਜ਼ ਹਾਂਜੀ ਹਾਂਜੀ ਬਿਲਕੁਲ ਆਹ ਤੇ ਬਹੁਤ ਕੀ ਬਾਤ ਹੈ ਮੈਂ ਪਹਿਲਾਂ ਵੀਡੀਓ 'ਚ ਦੇਖਿਆ ਪਿੱਛੇ ਕੁਝ ਲੱਗਾ ਵੀ ਹੋਇਆ ਸੀਗਾ ਬੜੇ ਰੂਹਾਨੀ ਜੀ ਆਵਾਜ਼ ਸੀ ਉਹ ਕਸੀਦੇ ਲਾਇਆ ਲੱਗੇ ਐਸਾ ਸਪੀਕਰ ਤੇ ਵੀ ਕੁਝ ਲੱਗਾ ਜੀ ਜੀ ਆ ਤਾਂ ਲੰਗਰ ਬੜਾ ਪਕਾਈਦਾ ਜੀ ਜੋ ਮੇਰਾ ਹੱਥੋਂ ਲੰਗਰ ਬਹੁਤ ਪਕਾਈਦਾ ਅੱਛਾ ਅੱਛਾ ਹਾਂਜੀ ਜੁਮੇਰਾਤ ਜਿੱਦਾਂ ਸੰਡੇ ਨੂੰ ਹੁੰਦਾ ਨਾ ਬੜਾ ਲੰਗਰ ਸਮਾਸ਼ ਜੁਮੇਰਾਤ ਫਰਾਈਡੇ ਹੁੰਦੀ ਹੈ ਥਰਸਡੇ ਅੱਛਾ ਥਰਸਡੇ ਬਿਫੋਰ ਫਰਾਈਡੇ ਵਨ ਡੇ ਓਕੇ ਬਿਫੋਰ ਵਨ ਥਰਸਡੇ ਓਕੇ ਵੀਰਵਾਰ ਸ਼ਾਇਦ ਤੁਸੀਂ ਕਹਿੰਦੇ ਵੀਰਵਾਰ ਹਾਂਜੀ ਹਾਂਜੀ ਠੀਕ ਆ 10 ਵਾਲੇ ਜਗ੍ਹਾ ਬਜ਼ੁਰਗਾਂ ਨੇ ਛੱਡੀ ਪਾ ਕੇ ਦੋ ਨਾ ਆ ਬਿਸਮਿਲ੍ਲਾ ਬਿਸਮਿਲ੍ਲਾ ਵਾਹਿਗੁਰੂ ਸੱਚੇ ਪਾਤਸ਼ਾਹ ਬਜ਼ੁਰਗਾਂ ਦੀ ਧਰਤੀ ਚੋਂ ਖੁਦਾ ਦੇ ਘਰੋਂ ਸਾਨੂੰ ਇਹ ਗਿਫਟ ਮਿਲੀ ਹੈ ਥੈਂਕ ਯੂ ਵਾਹਿਗੁਰੂ ਵਾਹਿਗੁਰੂ ਅੱਲਾਹੂ ਵਾਹਿਗੁਰੂ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਥੈਂਕ ਯੂ। ਮੈਂ ਇੱਥੇ ਸੇਵਾ ਦੇ ਸਕਦਾ? ਜੀ ਜੀ ਦੇ ਸਕਦੇ ਹਾਂਜੀ ਥੈਂਕ ਯੂ ਥੈਂਕ ਯੂ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਮਾਫ ਕਰਿਓ ਜੀ, ਕੋਈ ਗਲਤੀ ਹੋਵੇ ਤਾਂ ਆ ਭਾਬੀ ਰੰਦੇ ਹਾਂਜੀ ਅੱਛਾ ਦੇ ਦਿਓ ਦੇ ਦਿਓ ਤੁਸੀਂ ਦਿਓ ਤੁਸੀਂ ਸ਼ਾਬਾਸ਼ ਥੈਂਕ ਯੂ ਥੈਂਕ ਯੂ ਥੈਂਕ ਸਾਡੀ ਜ਼ਮੀਨਾਂ ਦਾ ਨਲਕਾ ਪਾਣੀ ਹੈ ਜੀ। ਪੰਜਾਬੀ ਪਾਣੀ ਵਾਹ ਜੀ ਸਿਆਲਕੋਟ ਦੇ ਪਾਣੀ ਦਾ ਮੈਂ ਲੈਵਲ ਗੇੜਦੀ ਠੀਕ ਕੁਛ ਹੈ। ਪੀਓ। ਹਾਂ ਇਹ ਜੀ ਜੋ ਤੁਹਾਨੂੰ ਬਜ਼ੁਰਗਾਂ ਦੀ ਖੁਸ਼ਬੂ ਮੈਂ ਗਿਰਦਾ ਬਜ਼ੁਰਗਾਂ ਦੀ ਖੁਸ਼ਬੂ ਆਏਗੀ ਹੈ ਜੀ। ਹਾਂਜੀ ਬਿਲਕੁਲ। ਪਾਣੀ ਦਾ ਕੀ ਜ਼ਾਗਾ ਫੀਲ ਕੀਤਾ ਜੀ? ਬਹੁਤ ਮਿੱਠਾ ਪਾਣੀ ਮਿੱਠਾ ਪਾਣੀ ਫਰੈਸ਼ ਪਾਣੀ ਜੀ। ਉਹ ਜੀ ਆਪਣੇ ਖੇਤਾਂ ਦਾ ਪਾਣੀ ਪੀ ਰਹੇ ਨੇ। ਕੀ ਬਾਤ। ਟਿਊਬਲ ਦੇ ਕੋਲ ਤੁਸੀਂ ਨਾ ਇਹ ਜਿਹੜਾ ਹੈਗਾ ਆਪਣਾ ਉਦੋਂ ਸਾਡੇ ਖੂਹ ਹੁੰਦੇ ਹੋਣਗੇ, ਲੇਕਿਨ ਸਿੰਬਲ ਇਹ ਹੀ ਹੈ ਕਿ ਜੀ ਇੱਥੇ ਖੂਹ ਸੀ ਆਪਕੋ ਡੈਫੀਨਿਟਲੀ ਕਿਉਂ ਭਾਜੀ ਹੋਏਗਾ ਨਾ ਇਹ ਜਗ੍ਹਾ ਖੂਹੀ ਵਾਲੀ ਹਾਂ ਹੋਈ ਨਾ ਆ ਮਕਾ ਇੱਥੇ ਖੂਹੀ ਹੋ ਅੱਛਾ ਅੱਛਾ ਹਾਂ ਆ ਜਗ੍ਹਾ ਤੇ ਅੱਜ ਨਹੀਂ ਆ ਇੱਥੇ ਖੁਸ਼ ਇਹ ਜਗ੍ਹਾ ਤੇ ਉਹ ਖੂਹੀ ਆ ਜਗ੍ਹਾ ਲਸੂੜਾ ਕਿੱਥੇ ਸੀ? ਲਸੂੜਾ ਅਲਾਮ ਪਰਚਮ ਲੱਗਾ ਸੀ ਆ ਜਗ੍ਹਾ ਤੇ ਚੱਲਦੀ ਸੀ ਕਿਉਂਕਿ ਮੈਂ ਸਾਰਾ ਨਿਜ਼ਾਮ ਆਪਣੀ ਅੱਖੀਂ ਵੇਖੀ ਲਸੂੜਾ ਕਿੱਥੇ ਸੀ? ਲਸੂੜਾ ਵਿਛੋੜਾ ਹੈ ਜਗ੍ਹਾ ਤੇ ਲਸੂੜਾ ਦੱਸ ਭਾਸ਼ਵੀਰ। ਅੱਛਾ ਇੱਥੇ ਨੀਂਦ ਦਾ ਬੂਟਾ ਸੀ, ਅੱਛਾ ਇਹਦੇ ਨਾਲ ਇਹ ਵਿਛੋੜਾ ਸੀ ਅੱਛਾ ਰਜ਼ਾ ਸਾਹਿਬ ਇੱਧਰ ਹੀ ਥੋੜਾ ਇੱਧਰ ਆ ਜਗ੍ਹਾ ਇਸ ਜਗ੍ਹਾ ਤੇ ਲਸੂੜੇ ਦਾ ਬੂਟਾ ਸੀ। ਬੂਟੇ ਹੱਥ ਜਾ ਆਰਾਮ ਚੋਂ ਆਇਆ ਸੀ, ਉਹ ਚੂਸੇ ਦੀ ਸ਼ਾਇਦ ਨਿਕਲਦਾ ਸੀ ਬੂਟੇ ਸਾਡੇ ਦੇ ਦੇ ਅੱਛਾ 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 ਕੀ ਬਾਤ ਹੈ। ਇੱਥੇ ਖੂਹ ਸੀ ਬਾਪੂ ਜੀ ਦਾ, ਇੱਧਰ ਲਸੂੜੇ ਦਾ ਬੂਟਾ ਸੀ ਤੇ ਦੇਖ ਲਓ ਬਾਹਰ ਹੀ ਲੱਗੀ ਉਜੜਿਆ ਨਹੀਂ। ਹਾਂ ਬਿਲਕੁਲ ਸਾਨੂੰ ਇੰਨੀ ਖੁਸ਼ੀ ਹੋਈ ਦੇਖ ਕੇ ਉਜੜੀ ਨਹੀਂ ਚੀਜ਼ ਵੇਖੋ ਜਨਾ ਸੰਭਾਲੀ ਹੈ। ਅੱਲਾਹ ਇਸ ਤਰ੍ਹਾਂ ਹੀ ਗੱਲ। ਅੱਲਾਹ ਪਾਕ ਇੱਥੇ ਆ ਜਦੋਂ ਨੀਤਾਂ ਨਾਲ ਚੀਜ਼ ਲਾਈ ਹੋਏ ਉਹ ਗੁੱਡੇ ਗੁੱਡੇ ਦੀ ਗਿਰਦੀ ਨਹੀਂ ਜਿਹੜੀ ਕੋਈ ਜਣੀ ਨਹੀਂ। ਬਾਪੂ ਜੀ ਤੋਂ ਹੈ ਨਹੀਂ ਚਲੋ ਤੇ ਬਾਪੂ ਜੀ ਦੀ ਅੱਜ ਡਬੋਰੀ ਛੱਡਤੀ ਹੈ ਹਾਂ ਨਹੀਂ ਚੰਗਾ ਇਹ ਜੋ ਜਗ੍ਹਾ ਹੈ ਜਿਹੜਾ ਡੇਰਾ ਹੁੰਦਾ ਸੀ ਇੱਥੇ ਖੂਹ ਵੀ ਲੱਗਾ ਸੀ, ਲੇਕਿਨ ਖੂਹ ਜ਼ਮਾਨੇ ਦੇ ਨਾਲ ਚੇਂਜ ਹੋ ਗਏ ਨੇ। ਬੱਚਾ ਜਿਹਨੂੰ ਕਹਿੰਦੇ ਚਬੱਚਾ ਹਾਂਜੀ ਚਬੱਚਾ ਬਣਾਇਆ ਇਹ ਹੁਣ ਬਣ ਗਿਆ। ਇਹਦੇ ਨਾਲ ਨਾ ਫੀਟਰ ਇੰਜਨ ਲੱਗਾ ਉਹ ਇਹਦੀ ਮੋਟਰ ਲੱਗੀ ਉਹਦੇ ਵਿੱਚ ਨਾ। ਅੱਛਾ ਹਾਂਜੀ ਵਾਹ ਜੀ ਵਾਹ। ਮੈਨੂੰ ਦੱਸਦੇ ਸਾਧੂ ਚਾਚਾ ਜੀ ਕਹਿੰਦੇ ਉਸ ਜ਼ਮਾਨੇ ਵਿੱਚ ਜਿਹੜੀਆਂ ਟਿੰਡਾਂ ਲੋਹੇ ਦੀਆਂ ਤੇ ਸਾਰਾ ਉਸ ਸਾਡੇ ਕੋਲ ਹੀ ਹੁੰਦਾ ਸੀ। ਜ਼ਿਆਦਾ ਲੋਕਾਂ ਕੋਲ ਉਹ ਹੁੰਦੀਆਂ ਸੀ ਮਿੱਟੀ ਵਾਲੀਆਂ ਟਿੰਡਾਂ, ਉਦੋਂ ਮਿੱਟੀ ਦੀਆਂ ਆਮ ਹੁੰਦੀਆਂ ਸਨ ਤੇ ਲੋਹੇ ਸਾਡੇ ਕੋਲ ਸਾਰਾ ਕੁਝ ਲੋਹੇ ਤੁਹਾਡਾ ਦਾ। ਲੋਹੇ ਦਾ ਸੀ ਬਕਾਇਆ, ਲੋਕਾਂ ਕੋਲ ਮਿੱਟੀ ਵਾਲਾ। ਹਾਂਜੀ ਹਾਂਜੀ ਹਾਂ ਉਹ ਟਿੰਡਾਂ ਮਿੱਟੀ ਦੀਆਂ ਸਨ ਬਕਾਇਆ। ਹਾਂਜੀ ਉਹ ਦੱਸਦੇ ਸੀਗੇ ਕਹਿੰਦੇ ਜੀ, ਕਿ ਜੀ। ਬਾਪੂ ਜੀ ਬੂੜ ਸਿੰਘ ਹਾਂਜੀ ਹਾਂਜੀ ਮੇਰੇ ਫਾਦਰ ਸਾਹਿਬ ਦਾ ਵੀ ਦੱਸਦੇ ਸੀ ਕਿ ਗੋਰਿਆਂ ਦੇ ਸਮੇਂ ਸਭ ਤੋਂ ਪਹਿਲਾਂ ਇਸ ਇਲਾਕੇ ਦਾ ਸਾਈਕਲ ਉਹਨਾਂ ਨੇ ਲਿਆ ਜੀ, ਸੀ। ਹਾਂਜੀ, ਉਹ ਇੰਗਲੈਂਡ ਮੈਨਚੈਸਟਰ ਦਾ ਬਣਿਆ ਹੋਇਆ ਸੀ ਜੀ, ਜੀ। ਕੁਝ 26 ਰੁਪਏ ਦਾ ਉਸ ਜ਼ਮਾਨੇ ਦੇ। 26 ਕਿਹੜੇ ਕਿਸ ਹੁੰਦੇ ਸਨ? ਹਾਂਜੀ ਉਸ ਜ਼ਮਾਨੇ ਦੇ ਸਰ ਲੰਬੜਦਾਰ ਸਨ ਵੈਸੇ ਵੀ। ਇਹ ਹਾਂਜੀ ਲੰਬੜਦਾਰ ਇਹ ਸਨ। ਪਾਰਟੀਸ਼ਨ ਤੋਂ ਪਹਿਲਾਂ ਦੀ ਗੱਲ ਜੀ, ਜੀ। ਹਾਂਜੀ। ਪਿਆਂ ਦੀ ਸੈਰ ਨੂੰ ਖੇਤਾਂ ਵਾਲਾ ਸੁਣਾ ਦਿਓ, ਸੁਣਾਓ ਨਾ ਕੋਈ ਹੈ। ਸੁਣਾ ਦਿਓ ਜੀ, ਸੁਣਾਓ ਜੀ। ਸੜਕੇ ਜਾਂਦੀ ਏ ਮੁਟਿਆਰੇ ਨੀ ਹਾਏ ਕੰਡਾ ਚੁਕਾ ਤੇਰੇ ਨਾਲ ਪੈਰ ਬਾਂਕੀਏ ਨਾਰੇ ਨੀ ਹੋ ਅੱਗੇ ਲੋ ਜੀ ਇਹ ਆ ਗਿਆ ਤੁਹਾਡੇ ਪੈਲੀਆਂ ਭਰੀਆਂ ਪੈਲੀਆਂ ਵਾਢੀਆਂ ਕਰਕੇ ਮਾਮਲੇ ਭਰ ਕੇ ਵਿੱਚ ਮੇਲੇ ਦੇ ਜਾਵੇ ਉਹ ਜਾਵੇ ਜੱਟ ਮੇਲੇ ਨੂੰ ਉਹ ਬੱਲੇ ਬੱਲੇ ਉਹ ਜਾਵੇ ਜੱਟ ਮੇਲੇ ਨੂੰ ਅੱਛਾ ਉਹ ਜੱਟਾ ਆਈ ਵਿਸਾਖੀ ਇਹ ਕਿਹੜੀ ਫਸਲ ਤੇ ਕੋਈ ਖਲੋਤੇ ਹੋ ਤੇ ਕਿੱਥੇ ਖਲੋਤੇ ਹੋ? ਗੰਦੇ ਇਹ ਕਮਾਦ ਆ ਤੇ ਅਸੀਂ ਖਲੋਤੇ ਆ ਤਰਕਾਲੀਆਂ ਸਿਆਲਕੋਟ। ਤੇ ਕਿਹਦਾ ਲੱਗਾ ਜਿੱਥੇ ਤੁਹਾਡੇ ਬਜ਼ੁਰਗ ਖੇਤੀਬਾੜੀ ਕਰਦੇ ਸਨ? ਬਹੁਤ ਚੰਗਾ ਲੱਗਾ ਇਹ ਤੇ ਬੜਾ ਰੂਹਾਨੀ ਐਕਸਪੀਰੀਅੰਸ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਗਰ ਇੱਥੋਂ ਕਿਤੇ ਬਾਪੂ ਦੀ ਆਵਾਜ਼ ਆ ਜਾਓ ਕਿਹੜਾ ਉਹਨੂੰ ਕਹੋਗੇ ਆ ਗਏ ਆ, ਇੱਥੇ ਹੀ ਆ ਕੋਈ ਨਹੀਂ ਬਾਪੂ ਜੀ ਅਸੀਂ ਪੱਪਣ ਚਾਲਿਆ ਅੱਛਾ ਇਸ ਤਰ੍ਹਾਂ ਕਹਿੰਦੇ ਸੀ। ਹੋਰ ਕਿਸ ਤਰ੍ਹਾਂ ਮਾਰ ਦਿੰਦੇ ਸਨ ਉਹ ਤੁਹਾਨੂੰ ਅਗਰ ਬੁਲਾਉਂਦੇ ਹੁੰਦੇ ਸਨ ਛੋਟੇ ਹੁੰਦਿਆਂ? ਉਹ ਮੀਤੇ ਹਾਂ ਇਸ ਤਰ੍ਹਾਂ ਮੀਤੇ ਨਹੀਂ ਪੱਪਣ ਉਹ ਪੱਪਣ ਹਾਂਜੀ ਵਾਹ ਜੀ ਵਾਹ।
ਇਹ ਗੱਲਾਂ ਕਰਨ ਦਾ ਮਕਸਦ ਹੈ ਕਿ ਜੀ ਆ ਬਜ਼ੁਰਗਾਂ ਦੀ ਇਹਨਾਂ ਦੀ ਹਾਂਜੀ, ਜਿਹੜੀ ਨਾ ਹਾਂਜੀ, ਇਹਨਾਂ ਦੀ- ਅੱਜ ਜ਼ਮੀਨਾਂ ਉੱਥੇ ਹੀ ਨੇ ਜ਼ਮੀਨਾਂ ਉੱਥੇ ਲੇਕਿਨ ਉਹ ਬਜ਼ੁਰਗ ਨਹੀਂ ਹੈਗੇ ਨਹੀਂ ਹੈ। ਉਹ ਬਜ਼ੁਰਗ ਨਹੀਂ ਹੈਗੇ ਔਰ ਉਹਨਾਂ ਨੂੰ ਨਿਸ਼ਾਨਾਂ ਨੂੰ ਜੀ ਉਹ ਚੰਗੀ ਥਾਂ ਤੇ ਹੈ, ਇਸ ਤੋਂ ਵੀ ਚੰਗੀ ਥਾਂ ਬੜੀ ਤੇ ਗੱਲ ਹੈ। ਤੇ ਫਿਰ ਵੀ ਆਂਦੇ ਨੇ ਕਿ ਖੂਨ ਤਪਸ਼ ਮਾਰੇ ਨਾ ਤੇ 7 ਸਮੁੰਦਰ ਪਾਰ ਹਾਂਜੀ ਬੰਦਾ ਆ ਜਾਂਦਾ ਆ ਜਾਂਦਾ ਛੇਕ ਤੇ ਕੋਈ ਸੌਖਾ ਨਹੀਂ ਹੋਣਾ ਲੇਕਿਨ ਆ ਜਾਂਦਾ ਆ ਜਾਂਦਾ ਹਾਂਜੀ। ਕੋਈ ਇਹਦੇ ਵਿੱਚ ਕੋਈ ਦੋ ਰਾਏ ਤੇ ਨਹੀਂ। ਤੁਸੀਂ ਇੱਕ ਪੈਗਾਮ ਦੇ ਦਿਓ ਐਸੇ ਓਵਰਸੀਜ਼ ਇੰਡੀਅਨਸ ਜਾਂ ਜਿਹੜੇ ਪੰਜਾਬੀ ਨੇ ਹਾਂਜੀ। ਕਿ ਅਗਰ ਉਹ ਮੇਰਾ ਖਿਆਲ ਹੈ ਹਰ ਥਾਂ ਜਾਂਦੇ ਨੇ ਪੈਸਾ ਵੀ ਖਰਚ ਕਰਦੇ ਨੇ ਔਰ ਹੁੰਦਾ ਵੀ ਹੈ ਫਜ਼ੂਲ ਖਰਚ ਵੀ ਹੁੰਦੀ ਹੈ ਹਾਂਜੀ। ਮੇਰਾ ਖਿਆਲ ਹੈ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਵੇਖਣ ਹੋਣ ਮੈਂ ਤੇ ਇਹੀ ਸਲਾਹ ਦੇਵਾਂਗਾ ਆਪਣੇ ਵੀਰਾਂ ਨੂੰ, ਕਿਉਂਕਿ 47 ਵਿੱਚ ਬਹੁਤ ਉਜਾੜਾ ਹੋਇਆ, ਸਾਡੇ ਪੁਰਖੇ ਬਿਲਕੁਲ ਹੱਥ ਝਾੜ ਕੇ ਇੱਥੋਂ ਨਿਕਲਣਾ ਪਿਆ ਬਗੈਰ ਕਿਸੇ ਨੋਟਿਸ ਤੋਂ। ਕਿੰਨੀਆਂ ਜਾਨਾਂ ਗਈਆਂ, ਕਿੰਨੀਆਂ ਜ਼ਮੀਨਾਂ 70-73% ਜ਼ਮੀਨਾਂ ਸਟੈਟਿਸਟਿਕਲੀ ਪੁਰਖਿਆਂ ਕੋਲ ਸੀ ਸਾਰਾ ਵੈਸਟ ਪੰਜਾਬ 'ਚ, ਜੋ ਕਿ ਸਾਰੀਆਂ ਲੂਜ਼ ਹੋ ਗਈਆਂ। ਤੇ ਮੈਂ ਤੇ ਆਉਂਦੀ ਜਨਰੇਸ਼ਨ ਨੂੰ, ਜਿਹੜੇ ਮੇਰੇ ਵੀਰ ਭੈਣ ਬਾਹਰ ਬੈਠੇ ਆ ਕੈਨੇਡਾ ਅਮਰੀਕਾ 'ਚ, ਕਿ ਇੱਥੇ ਆਓ। ਇੱਥੇ ਤੁਹਾਨੂੰ ਇੰਨਾ ਪਿਆਰ ਮਿਲੇਗਾ ਕਿ ਜੋ ਪਿਆਰ ਮੈਨੂੰ ਇੱਥੇ ਆਪਣੇ ਪਿੰਡ ਵਾਲਿਆਂ ਨੇ ਦਿੱਤਾ ਉਹ ਮੈਂ ਬਿਆਨ ਹੀ ਨਹੀਂ ਕਰ ਸਕਦਾ। ਉਹ ਕਦੀ ਨਹੀਂ ਮਿਲਿਆ, ਕਿਤੇ ਨਹੀਂ ਮਿਲਿਆ। ਇੰਨਾ ਪਿਆਰ, ਪੂਰਾ ਪਿੰਡ ਹੀ ਇੱਕ ਕਿਸਮ ਦਾ ਨਾ ਟੁਕਿਆ। ਤੇ ਜਿੱਥੋਂ ਵੀ ਅਸੀਂ ਗਏ ਆ ਫੁੱਲਾਂ ਦੀ ਵਰਖਾ ਹੋਈ, ਇੰਨੀ ਅਸੀਂ ਨਿਮਾਣੇ ਜਿਹੇ ਬੰਦੇ ਆ, ਇੰਨੀ ਸਾਨੂੰ ਰਿਸਪੈਕਟ ਮਿਲੀ ਹੈ। ਪਾਕਿਸਤਾਨ ਵੈਸਟ ਪੰਜਾਬ ਦੇ ਵਿੱਚ ਬਹੁਤ ਹਜੇ ਵੀ ਉਹ ਪੁਰਾਣੇ ਜ਼ਮਾਨਿਆਂ ਦਾ ਇਤਫਾਕ ਹੈ, ਠਹਿਰਾਵ ਹੈ, ਪਿਆਰ ਹੈ, ਜੋ ਕਿ ਆਉਣ ਵਾਲੇ ਮਟੀਰੀਅਲਿਸਟਿਕ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਖੁੱਸਦਾ ਜਾ ਰਿਹਾ। ਇੱਥੇ ਅੱਜ ਉਹ ਵੀ ਹੈ। ਸੋ ਜਰੂਰ ਆਓ। ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਹਾਂਗਾ, ਤੁਸੀਂ ਸਿਆਲਕੋਟ, ਲਾਹੌਰ, ਇੱਧਰੋਂ ਗੁਜਰਾਂਵਾਲਾ, ਆ ਤਹਿਸੀਲਾਂ ਨੇ ਡਸਕਾ ਤੇ ਹੋਰ ਅੱਗੇ ਜਾਓ ਤੇ ਇੰਨਾ ਕੁਛ ਇੱਥੇ ਹੈ। ਲਾਇਲਪੁਰ, ਜਿਹਨੂੰ ਅਸੀਂ ਲਾਇਲਪੁਰ ਕਹਿੰਦੇ ਸੀਗੇ, ਫੈਸਲਾਬਾਦ, ਤੇ ਇੱਥੇ ਬਾਕੀ ਆਪਣੇ ਬਾਬੇ ਨਾਨਕ ਦਾ ਤੇ ਇੱਥੇ ਹੀ ਸਾਰਾ ਸਿੱਖੀ ਸ਼ੁਰੂ ਹੀ ਇੱਥੋਂ ਹੋਈ। ਸੋ ਸਿਆਲਕੋਟ ਤੋਂ ਜਿੱਥੇ ਤੁਸੀਂ ਇੱਟ ਪੁੱਟੋ ਗੁਰੂਆਂ ਦੀ ਥਾਂ, ਤੋਂ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ। ਸੋ ਆਓ, ਇਹ ਵੀ ਪੰਜਾਬ ਹੈ, ਇਹ ਆਪਣਾ ਹੀ ਪੰਜਾਬ ਹੈ, ਇਹ ਬਗਾਨਾ ਪੰਜਾਬ ਨਹੀਂ ਹੈ। ਸੋ ਇੱਥੇ ਵੀ ਆਓ ਤੇ ਬੜਾ ਆਪਣਾਤ ਪਿਆਰ ਹੈ। ਉਹ ਗੰਨਾ ਛੁਪਣ ਦਾ ਦਿਲ ਕਰਦਾ। ਹਾਂਜੀ ਹਾਂਜੀ ਬਿਲਕੁਲ ਮੈਂ ਛੁਪਣ ਦਾ ਦਿਲ ਕਰ ਰਿਹਾ। ਹਾਂਜੀ ਹਾਂਜੀ ਬਿਲਕੁਲ। ਸੋ ਅਸਲਾਮ ਅਲੈਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ। ਉਹ ਬਹਿੰਦੇ ਸਨ ਸਾਰੇ, ਤੁਹਾਡੇ ਬਜ਼ੁਰਗ ਵੀ ਉਹਨਾਂ ਸਾਧੂ ਸਿੰਘ ਸਾਹਿਬ ਨੇ ਮੈਨੂੰ ਬਾਬੂ ਦਾ ਦੱਸਿਆ ਸੀ। ਅੱਛਾ। ਇੱਥੇ ਉਹ ਬਹਿੰਦੇ ਸਨ ਤੇ ਇੱਥੇ ਗੱਪਸ਼ਪ ਕਰਦੇ ਸਨ, ਹੁੱਕਾ ਪਾਉਂਦੇ ਸਨ, ਆਪਣਾ ਹੁੱਕਾ ਪੀਂਦੇ ਸਨ। ਅੱਛਾ। ਇਹ ਸਾਰਾ ਖੁੱਲੀ ਜਗ੍ਹਾ ਸੀ, ਹੁਣ ਜ਼ਰਾ ਤੰਗ ਹੋ ਲਾਮ ਸੀਗੀ। ਗਈ ਜੀ, ਕਾਫੀ ਏਰੀਆ ਬਹਿ ਕੇ ਗੱਪਸ਼ਪ ਲਾਣੀ, ਹੁੱਕਾ ਪਾਣਾ। ਫਿਰ ਤੁਹਾਨੂੰ ਪਤਾ ਹੈ ਉਹ ਜਿਹੜਾ ਨਾ ਖੱਬੜ ਵੱਟਦੇ ਹੁੰਦੇ ਸਨ ਇੱਥੇ ਬਹਿ ਕੇ ਉਸ ਜ਼ਮਾਨੇ ਦੇ। ਇਹ ਬਹੁਤ ਵੱਡਾ ਧਾਰਾ ਹੁੰਦਾ ਸੀ ਹੁਣ। ਬਹੁਤ ਵੱਡਾ ਦਰ। ਇਹ ਮਾਮਾ ਜਦ ਨੇ ਨਾ, ਇਹ ਮੁਹੰਮਦ ਇਹਨਾਂ ਨੂੰ ਇਕਦਮ ਤੁਹਾਡੇ ਇਮਾਮ। ਅੱਛਾ, ਅਸਲਾਮ ਅਲੈਕੁਮ। ਅੱਲਾਹ ਤੁਹਾਨੂੰ ਚੜ੍ਹਦੀ ਕਲਾ ਕਰੇ। ਵਾਹਿਗੁਰੂ ਸੱਚੇ ਪਾਤਸ਼ਾਹ। ਲੋ ਜੀ, ਖੁਦਾ ਹਾਫਿਜ਼ ਕਹਿਣ ਦੀਆਂ ਘੜੀਆਂ ਆ ਗਈਆਂ, ਅਲਵਿਦਾ ਕਹਿਣ ਦਾ ਵੇਲਾ ਆ ਗਿਆ। ਔਰ ਬੜਾ ਅੱਛਾ ਪਿੰਡ ਵਾਲਿਆਂ ਨੇ ਵੈਲਕਮ ਕੀਤਾ, ਬੜਾ ਪਿਆਰ ਮਿਲਿਆ। ਠੀਕ ਹੈ ਜੀ, ਤੇ ਹੁਣ ਆਪਾਂ ਵਾਪਸੀ ਦਾ ਰਸਤਾ ਨਾਪਣ ਲੱਗੇ ਹਾਂ। ਠੀਕ ਹੈ ਜੀ। ਅਸਲਾਮ ਅਲੈਕੁਮ। ਖੁਸ਼ ਰਹੋ, ਵਸਦੇ ਰਹੋ, ਚੜ੍ਹਦੀ ਕਲਾ 'ਚ ਰਹੋ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਤੁਸੀਂ ਇੰਨਾ ਪਿਆਰ ਦਿੱਤਾ, ਇੰਨਾ ਪਿਆਰ ਅਸੀਂ ਕੁਝ ਕਹਿ ਵੀ ਨਹੀਂ ਸਕਦੇ। ਅੱਲਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਸੱਚੇ ਪਾਤਸ਼ਾਹ।